ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਾਨ ਸਾਹਿਬ ਦੇ ਜਿਹੜੇ ਰੰਗਲੇ ਪੰਜਾਬ ਦੇ ਦਾਅਵੇ ਹੁੰਦੇ ਸਨ ਸ਼ਰਮਾ ਜੀ, ਉਹਨਾਂ ਤੋਂ। ਪਰ ਜਿਹੜੀਆਂ ਖਬਰਾਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਸਰਕਾਰ ਤਾਂ ਪੰਜਾਬ ਨੂੰ ਵੇਚਣ ਤੇ ਤੁਰੀ ਹੋਈ ਹੈ ਤੇ ਲੋਕ ਅੱਗੇ ਕਹਿ ਹੀ ਰਹੇ ਨੇ ਕਿ ਮਾਨ ਸਾਹਿਬ ਵੇਚ ਹੀ ਦਿਓ ਫਿਰ ਪੰਜਾਬ ਨੂੰ, ਤੁਸੀਂ ਜੇ ਆ ਹੀ ਗਏ ਹੋ ਤੇ ਇਸ। ਪ੍ਰਵੀਨ ਜੀ, ਇੱਕ ਪਾਸੇ ਤਾਂ ਸਾਡੇ ਮੂਹਰੇ ਚੁਣੌਤੀ ਖੜੀ ਹੈ ਪ੍ਰਾਈਵੇਟ ਕਰਨ ਦੀ। ਹਾਂਜੀ। ਜਿਸ ਤਰ੍ਹਾਂ ਨਾਲ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟਕਰਨ ਕੀਤਾ ਜਾ ਰਿਹਾ, ਬਿਲਡਿੰਗਾਂ ਕਈ ਥਾਵਾਂ ਤੇ ਸਰਕਾਰੀ ਬਚ ਗਈਆਂ ਪਰ ਮੁਲਾਜ਼ਮ ਵਿਚਾਰੇ ਸਾਰੇ ਠੇਕੇ ਤੇ ਦਿਹਾੜੀ ਤੇ ਹੋ ਗਏ, ਜਾਂ ਕਈ ਥਾਵਾਂ ਬਿਲਡਿੰਗਾਂ ਸਾਰਾ ਕੁਝ ਉਹ ਵੀ ਪ੍ਰਾਈਵੇਟਕਰਨ ਹੋ ਗਿਆ। ਜਿਵੇਂ ਬਿਜਲੀ ਸੋਧ ਬਿੱਲ ਸਿਰ ਤੇ ਖੜਾ ਹੈ, ਚੰਡੀਗੜ੍ਹ 'ਚ ਹੋ ਗਿਆ ਤੇ ਪੰਜਾਬ 'ਚ ਕਰਨ ਦੀ ਤਿਆਰੀ ਹੈ, ਦੇਸ਼ ਕਰਨ ਦੀ ਤਿਆਰੀ ਹੈ ਕਿ ਸਰਕਾਰੀ ਪੈਸੇ ਤੇ ਸਾਰਾ ਕੁਝ ਢਾਂਚਾ ਖੜਾ ਕਰੋ, ਗ੍ਰਿਡਾਂ, ਦਫ਼ਤਰ ਸਾਰਾ ਕੁਝ, ਤੇ ਬਾਅਦ 'ਚ ਉਹਨੂੰ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ 1-1 ਰੁਪਏ ਦੀ ਲੀਜ਼ ਤੇ ਦੇ ਦਿਓ। ਇਸ ਤਰੀਕੇ ਕਰਨ ਨਾਲ ਵੀ ਸਵਾਲ ਖੜੇ ਨੇ। ਪਰ ਜਿਹੜਾ ਆਹ ਪਹਿਲੂ ਹੈ ਇਹ ਲਗਾਤਾਰ ਉੱਠਦਾ ਰਿਹਾ। ਸਰਕਾਰੀ ਜਾਇਦਾਦਾਂ ਕਿ ਉਹਨਾਂ ਨੂੰ ਜੀ ਗਹਿਣੇ ਪਾ ਦਿਓ, ਹੈ ਨਾ, ਉਹਨਾਂ ਨੂੰ ਜੀ ਵੇਚ ਦਿਓ, ਉਹਦੇ ਨਾਲ ਪੈਸੇ ਵੱਟ ਕੇ ਸੂਬੇ ਦੇ ਵਿਕਾਸ ਦੀਆਂ ਗੱਲਾਂ ਕਰੋ। ਮਤਲਬ ਮੈਨੂੰ ਨਹੀਂ ਅੱਜ ਤੱਕ ਪਤਾ ਲੱਗਿਆ ਕਿ ਉਹ ਪੁੱਤ ਕਿਹੜਾ ਕਦੇ ਲਾਇਕ ਕਹਾਇਆ ਜਿਹਨੇ ਘਰ ਦੀ ਜਾਇਦਾਦ ਵੇਚੀ ਹੋਵੇ। ਸਹੀ। ਸੋ ਸਾਡੇ ਤਾਂ ਉਹਨੂੰ ਨਲਾਇਕ ਹੀ ਕਹਿੰਦੇ, ਆਪਣੇ ਤਾਂ ਕਿ ਹਾਂ ਜੀ ਕਿਸੇ ਨੇ ਪੁਰਾਣੇ ਬਜ਼ੁਰਗਾਂ ਦੀ ਬੜੀ ਜ਼ਮੀਨ ਵੇਚਤੀ, ਕੋਈ ਦੁਕਾਨ ਹੱਟੀ ਵੇਚਤੀ, ਕੁਛ ਵੇਚਤੀ। ਅਗਲਾ ਕਹਿੰਦਾ ਯਾਰ ਬਣਿਆ ਤਾਂ ਤੂੰ ਕੁਛ ਨਹੀਂ, ਜਿਹੜਾ ਬਜ਼ੁਰਗ ਬਣਾ ਕੇ ਤੂੰ ਤਾਂ ਉਹ ਵੀ ਵੇਚੀ ਵੱਟੀ ਜਾਂਦਾ। ਹੁਣ ਇਸ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਹੈ। ਇਹ ਤੋਂ ਪਹਿਲਾਂ ਬਾਦਲਾਂ ਨੇ ਇਹੀ ਜਿਹੀਆਂ ਪਹਿਲਕਦਮੀਆਂ ਕੀਤੀਆਂ, ਇਹ ਤੋਂ ਬਾਅਦ ਕਾਂਗਰਸੀਆਂ ਨੇ ਵੀ ਇਸ 'ਚ ਕੋਈ ਕਸਰ ਨਹੀਂ ਛੱਡੀ। ਪਰ ਇਹ ਸਰਕਾਰ ਬਿਲਕੁਲ ਉਹਨਾਂ ਸਾਰਿਆਂ ਤੋਂ ਉਲਟ ਦੇ ਦਾਅਵੇ ਕਰਕੇ ਆਈ ਸੀ। ਤੇ ਇਸ ਲਈ ਜਦੋਂ ਤੁਹਾਡਾ ਕਹਿਣੀ ਹੋਰ ਹੋਵੇ, ਕਰਨੀ ਹੋਰ ਹੋਵੇ, ਫਿਰ ਸਵਾਲ ਹੋਰ ਵੱਡਾ ਹੋ ਜਾਂਦਾ। ਮੌਜੂਦਾ ਸਰਕਾਰ ਦੇ ਹਵਾਲੇ ਨਾਲ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਤੁਸੀਂ ਹਰ ਪੜਾਅ ਤੇ ਵੇਚ ਰਹੇ ਹੋ। ਚਾਹੇ ਉਹ ਪਿੰਡਾਂ ਦੀ ਸ਼ਾਮਲਾਟ ਦੀ ਗੱਲ ਕਰੀਏ, ਚਾਹੇ ਉਹ ਲੈਂਡ ਪੂਲਿੰਗ ਰਾਹੀਂ ਜ਼ਮੀਨਾਂ ਦੀ ਗੱਲ ਕਰੀਏ, ਚਾਹੇ ਅਸੀਂ ਉਹ ਮੋਹਾਲੀ ਵਾਲੀ ਮੰਡੀ ਦੀ ਗੱਲ ਕਰਦੇ ਸੀ, ਚਾਹੇ ਫਿਰ ਪਾਵਰਕੌਮ ਵਾਲਾ ਮਸਲਾ ਆ ਗਿਆ, ਫਿਰ ਖੇਤੀਬਾੜੀ ਯੂਨੀਵਰਸਿਟੀ ਵਾਲੇ ਮਸਲੇ ਆ ਗਏ। ਪਰ ਤੁਸੀਂ ਇੱਕ ਵਾਢੇ ਤੋਂ ਤੁਰੇ ਆਉਂਦੇ ਹੋ। ਇੰਨੇ ਸਵਾਲਾਂ ਦੇ ਬਾਵਜੂਦ ਵੀ ਤੁਹਾਡੀ ਇੰਨੀ ਚਮੜੀ ਮੋਟੀ ਹੈ ਕਿ ਉਹਦਾ ਅਸਰ ਕੋਈ ਨਹੀਂ। ਸ਼ਾਇਦ ਸਾਡੇ ਸਰੋਤਿਆਂ ਨੂੰ ਲੱਗਣ ਲੱਗ ਜਾਵੇ ਕਿ ਅਸੀਂ ਰੋਜ਼ ਉਹੀ ਜੀ ਗੱਲ ਕਰਨ ਲੱਗ ਪਏ। ਪਤਾ ਨਹੀਂ। ਬਿਲਕੁਲ ਸਹੀ ਕਿ ਰੋਜ਼ ਤੁਸੀਂ ਮਤਲਬ ਉਹਨਾਂ ਨੂੰ ਸ਼ਾਇਦ ਉਹ ਖਾਈ ਲੱਗਦੀ ਹੋਵੇ, ਪਰ ਇਹਨਾਂ ਨੂੰ ਜਮਾ ਸ਼ਰਮ ਨਹੀਂ ਆਉਂਦੀ ਕਿ ਅਸੀਂ ਰੋਜ਼ ਉਹੀ ਕੰਮ ਕਰੀ ਜਾਂਦੇ ਹਾਂ। ਤੇ ਸ਼ਾਇਦ ਇਸੇ ਲਈ ਉਹਨੂੰ ਲੱਗਦਾ ਕਿ ਲੋਕ ਆਪ ਹੀ ਬੋਲ ਬੋਲ ਕੇ ਚੁੱਪ ਹੋ ਜਾਣਗੇ। ਹੁਣ 3000 ਕਰੋੜ ਦੀ ਜਾਇਦਾਦ ਵੇਚਣ ਦੀ ਤਿਆਰੀ ਕੀਤੀ ਹੈ ਜਨਾਬ। ਹਲੇ ਆਪਾਂ ਕੱਲ ਗੱਲ ਕਰਕੇ ਹਟੇ ਹਾਂ ਕਿ 5100 ਏਕੜ ਮੋਹਾਲੀ ਦੇ ਵਿੱਚ ਜਿਹੜੀ ਲੋਕਾਂ ਦੀ, ਆਮ ਲੋਕਾਂ ਦੀ ਜ਼ਮੀਨ ਹੈ ਉਹ ਲੈਣੀ ਸੀ, ਉਹ ਚੋਂ 3500 ਏਕੜ ਦੀ ਨੋਟੀਫਿਕੇਸ਼ਨ ਕਰਤਾ, ਹੈ ਨਾ। ਤੇ ਉਹ ਪ੍ਰਕਿਰਿਆ ਜਾਰੀ। ਉਹ ਆਪਾਂ ਲਗਾਤਾਰ ਆਪਾਂ ਬਠਿੰਡੇ ਥਰਮਲ ਪਲਾਂਟ ਦੀ ਗੱਲ ਕਰ ਰਹੇ ਸੀ, ਉਹ ਬਠਿੰਡਾ ਥਰਮਲ ਪਲਾਂਟ ਦੀ ਕਲੋਨੀ ਇਹਦੇ ਵਿੱਚ ਵੀ ਆ ਗਈ। ਮਤਲਬ 3000 ਕਰੋੜ ਦੀ ਉਹ ਜਾਇਦਾਦ ਜਿਹੜੀ ਕਹਿੰਦੇ ਜੀ ਇਹ ਕਿਸੇ ਵਰਤੋਂ 'ਚ ਨਹੀਂ ਆਉਂਦੀ। ਇਹ ਸਰਕਾਰ ਦਾ ਫਾਰਮੂਲਾ ਕਮਾਲ ਦਾ, ਖਾਲੀ ਸਰਕਾਰੀ ਜ਼ਮੀਨਾਂ ਦੀ ਸਰਵੋਤਮ ਵਰਤੋਂ, ਇਹ ਯੋਜਨਾ ਦਾ ਨਾਂ ਹੈ ਜੀ। ਅੱਛਾ, ਵਾਹ। ਤੇ ਸਰਵੋਤਮ ਵਰਤੋਂ ਇਹੀ ਹੈ ਕਿ ਵੇਚ ਕੇ ਪੈਸੇ ਵੱਟ ਲਓ ਤੇ ਬਾਅਦ ਚੋਂ ਕਰਨਾ ਕੀ ਹੈ ਜੀ ਉਹਦਾ। ਮੁੱਖ ਮੰਤਰੀ ਸਾਹਿਬ 10 ਦਿਨਾਂ ਲਈ ਗਏ ਸੀਗੇ ਜੀ ਜਾਪਾਨ। ਚੌਪਰ ਪਿੱਛੋਂ ਵੀ ਉੜੀ ਗਿਆ। ਮਤਲਬ ਹੁਣ ਦਿੱਲੀ ਵਾਲਿਆਂ ਨੇ ਸ਼ਰਮੇ ਲਾਤੀ। ਅੱਗੇ ਸਾਡੇ ਵਾਲੇ ਨੂੰ ਨਾਲ ਬਿਠਾ ਕੇ ਤਾਂ ਲਾ ਲੈਂਦੇ ਸੀਗੇ, ਚਲੋ ਵੀ ਮੁੱਖ ਮੰਤਰੀ ਨਾਲ ਬੈਠਾ। ਸਹੀ ਹੈ।
ਹੁਣ ਅਗਲੇ ਕਹਿੰਦੇ ਜਦੋਂ ਮੁੱਖ ਮੰਤਰੀ ਦੇ ਮੁੱਖ ਮੰਤਰੀ ਅਸੀਂ ਹੁਣ ਉਹਦੀ ਬਿਠਾਉਣ ਦੀ ਕੀ ਲੋੜ ਹੈ? ਕੋਈ ਹਿਸਾਬ ਪੁੱਛਣ ਵਾਲਾ ਹੈ? ਮਾਨਕ ਗੋਇਲ ਨੇ ਆਪਣੇ ਪੇਜ ਤੇ ਜਨਤਕ ਪੋਸਟ ਪਾਈ ਆ, ਦਵੇ ਸਰਕਾਰ ਜਵਾਬ ਜਾਂਦਾ। ਅਗਲਾ ਕਹਿੰਦਾ ਵੀ ਇੱਕੋ ਦਿਨ 'ਚ ਚੰਡੀਗੜ੍ਹ 'ਚ 2-2 ਵਾਰ ਉੜਿਆ, ਅੰਮ੍ਰਿਤਸਰ ਗਿਆ ਤੇ ਆਇਆ। ਦੱਸੋ ਜੀ, ਮੁੱਖ ਮੰਤਰੀ ਸਾਹਿਬ ਇੱਥੇ ਹੈ ਨਹੀਂ ਸੀ ਉਹਨਾਂ ਦਿਨਾਂ 'ਚ, ਚੌਪਰ ਕਿਵੇਂ ਉੜਿਆ? ਸੋ ਜੇ ਇਸ ਕੰਮਾਂ ਲਈ ਉਹ ਪੈਸਾ ਲਾਉਣਾ ਪੰਜਾਬ ਦੀ ਜਾਇਦਾਦ ਵੇਚ ਕੇ, ਫਿਰ ਇਹਨੂੰ ਵਿਕਾਸ ਕਹਿੰਦੇ? ਸਹੀ। ਆ ਲਓ ਜੀ, ਮੇਰੇ ਕੋਲ ਰਿਪੋਰਟ ਪਈ ਆ ਕਿ 3000 ਕਰੋੜ ਦੀ ਜਾਇਦਾਦ ਵੇਚਣੀ ਆ, ਤੇ ਇਹ 5 ਸ਼ਹਿਰਾਂ ਦੀਆਂ 15 ਅਹਿਮ ਥਾਵਾਂ ਨੇ। ਠੀਕ ਹੈ। ਪੰਜਾਬ ਦੇ 5 ਸ਼ਹਿਰ ਚੁਣੇ ਨੇ, ਜਿਹਦੇ ਵਿੱਚੋਂ ਪਟਿਆਲਾ, ਜਿਸ 'ਚ ਜਲੰਧਰ ਹੈ, ਜਿਸ 'ਚ ਲੁਧਿਆਣਾ ਹੈ, ਬਠਿੰਡਾ ਤੇ ਅੰਮ੍ਰਿਤਸਰ ਹੈ। ਇਹ ਤੋਂ ਇਲਾਵਾ ਮੋਹਾਲੀ ਲਗਾਤਾਰ ਵੈਸੇ ਨਿਸ਼ਾਨੇ ਤੇ, ਪਹਿਲਾਂ ਮੰਡੀ ਵੇਚ ਕੇ ਹਟੇ ਨੇ ਉਹਦੀ, ਤੇ ਆਪਾਂ ਗੱਲ ਕਰਦੇ ਹਾਂ ਕਿ ਹੁਣ ਪਿੰਡਾਂ ਦੀ ਜ਼ਮੀਨ। ਮੋਟੀ ਜੀ ਜੇ ਮੈਂ ਗੱਲ ਕਰਾਂ ਤਾਂ ਥਰਮਲ ਕਲੋਨੀ ਬਠਿੰਡਾ 168 ਏਕੜ ਦੇ ਕਰੀਬ ਜ਼ਮੀਨ ਹੈ ਜੀ ਇਹ, ਤੇ ਕਹਿੰਦੇ ਜੀ ਅਸੀਂ 650 ਕਰੋੜ ਦੇ ਲਗਭਗ ਵੇਚ ਦੇਣੀ ਹੈ। ਇਸੇ ਤਰ੍ਹਾਂ ਜੀ ਪਾਵਰ ਕਲੋਨੀ ਲੁਧਿਆਣਾ ਜੀ, ਇਹਦੀ ਜ਼ਮੀਨ ਹੈ ਜੀ 120 ਏਕੜ ਦੇ ਕਰੀਬ, ਇਹ ਵੀ 600 ਕਰੋੜ ਤੋਂ ਉੱਪਰ ਹੈ, 643 ਕਰੋੜ ਦੇ ਲਗਭਗ ਇਹ ਜ਼ਮੀਨ ਹੈ ਜੀ। ਫਿਰ ਇਸੇ ਤਰ੍ਹਾਂ ਜੀ ਪਾਵਰ ਕਲੋਨੀ ਲੁਧਿਆਣਾ ਇੱਕ ਹੋਰ, ਉਹਦੀ ਵੀ 12 ਏਕੜ ਜ਼ਮੀਨ ਹੈ ਜੀ, 385 ਕਰੋੜ ਦੀ। ਫਿਰ ਸੀ ਕੰਪਾਊਂਡ ਸਾਈਟ ਬਠਿੰਡਾ, ਇਹ ਜੀ 53 ਏਕੜ ਜ਼ਮੀਨ ਹੈ ਜੀ, 237 ਕਰੋੜ ਤੋਂ ਵੱਧ ਦੀ ਜ਼ਮੀਨ ਹੈ। ਫਿਰ ਬਡੂੰਗਰ ਸਾਈਟ ਪਟਿਆਲਾ, ਇਹ 70 ਏਕੜ ਦੇ ਕਰੀਬ, 68 ਏਕੜ ਤੋਂ ਵੱਧ ਦੀ ਜ਼ਮੀਨ ਹੈ, ਤੇ 213 ਕਰੋੜ ਤੋਂ ਉੱਪਰ ਹੈ ਜੀ ਇਹ ਜ਼ਮੀਨ, ਇਹ ਵੇਚ ਦੇਣੀ ਹੈ। ਫਿਰ ਮਾਰਕਫੈਡ ਸਾਈਟ ਜਲੰਧਰ 10 ਏਕੜ ਜ਼ਮੀਨ ਹੈ, 200 ਕਰੋੜ ਤੋਂ ਉੱਪਰ, 208 ਕਰੋੜ ਦੀ ਵੇਚਣੀ ਹੈ। ਠੀਕ ਹੈ। ਫਿਰ ਜੀ ਪੁਰਾਣੀ ਪੀਆਰਟੀਸੀ ਵਰਕਸ਼ਾਪ ਪਟਿਆਲਾ 5.5 ਏਕੜ ਜ਼ਮੀਨ ਹੈ ਜੀ, 145 ਕਰੋੜ ਦੀ ਵੇਚਣੀ ਹੈ। ਮੋਟੀਆਂ ਮੋਟੀਆਂ ਇਹ ਸਾਈਟਸ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਜਦੋਂ ਤੁਸੀਂ ਹਰ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ, ਆਪਾਂ ਪਾਵਰਕੌਮ ਦੇ ਨਾਲ ਲਗਾਤਾਰ ਗੱਲ ਕਰਦੇ ਹਾਂ ਕਿ ਪਾਵਰਕੌਮ ਦੀਆਂ ਖਾਲੀ ਜ਼ਮੀਨਾਂ ਜਿਹੜੀਆਂ ਲੁਧਿਆਣਾ ਪਟਿਆਲਾ ਤੁਸੀਂ ਵੇਚਣ ਲਈ ਕਾਹਲੇ ਹੋਏ ਹੋ, ਕੱਲ ਨੂੰ ਜਦੋਂ ਜਿਵੇਂ ਜਨਸੰਖਿਆ ਵੱਧ ਰਹੀ ਹੈ, ਤੁਹਾਡਾ ਸ਼ਹਿਰੀਕਰਨ ਵੱਧ ਰਿਹਾ, ਕੱਲ ਤੁਸੀਂ ਨਵੇਂ ਗ੍ਰਿਡ ਲਾਉਣੇ ਹੋਣਗੇ, ਫਿਰ ਨਵੇਂ ਪਾਤੇ ਖਰੀਦੋਗੇ, ਉਹਦੇ ਵਿੱਚੋਂ ਵੀ ਕਮਿਸ਼ਨ ਖਾਣਾ, ਫਿਰ ਨਵੀਆਂ ਮਹਿੰਗੀਆਂ ਜ਼ਮੀਨਾਂ ਖਰੀਦੋਗੇ, ਅੱਜ ਤੁਹਾਡੇ ਕੋਲ ਪਈਆਂ ਨੇ। ਸੋ ਇਸ ਲਈ ਇਹ ਸਮਝ ਨਹੀਂ ਆਉਂਦੀ, ਜਾਂ ਜ਼ਿਆਦਾ ਸਮਝ ਆ ਗਈ। ਸਹੀ ਗੱਲ। ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਕੀ ਅਫਸਰ ਇਹਨਾਂ ਨੂੰ ਪੱਲੇ ਨਹੀਂ ਕੁਝ ਪੈਣ ਦੇ ਰਹੇ, ਆਪੇ ਖੇਡ ਕਰੀ ਜਾਂਦੇ ਨੇ, ਜਾਂ ਇਹ ਖਿਡਾਰੀ ਉਹ ਐਡੇ ਵੱਡੇ ਨੇ ਕਿ ਇਹ ਅਫਸਰਾਂ ਨੂੰ ਵੀ ਪਰੇ ਕਰਕੇ, ਪੰਜਾਬ ਵਾਲਿਆਂ ਨੂੰ ਪਰੇ ਕਰਕੇ ਝੋਲਾ ਭਰ ਚੱਲ ਦਿੱਲੀ, ਚੱਲ ਦਿੱਲੀ, ਚੱਲ ਦਿੱਲੀ। ਉਹ ਤਾਂ ਨਹੀਂ ਹੋ ਰਿਹਾ। ਕੌਣ ਕਰੂਗਾ ਜਾਂਚ? ਸਹੀ ਹੈ। ਕਦੋਂ ਕਰੋਗੇ ਜਾਂਚ? ਵਿਰੋਧੀ ਧਿਰ ਬੋਲ ਨਹੀਂ ਸਕਦੀ, ਕੋਈ ਇੰਨੇ ਕਾਣੇ ਨੇ ਉਹ, ਤੇ ਇਸ ਲਈ ਉਹਨਾਂ ਦੇ ਘਰ ਦੇ ਕਾਟੋ ਕਲੇਸ਼ ਨਹੀਂ ਮੁੱਕਦੇ, ਤੇ ਇੱਧਰ ਅਗਲੇ ਵਿੱਚ ਵੱਟ ਕੇ ਲੰਘ ਜਾਣਗੇ ਜਨਾਬ, ਫਿਰ ਪਿੱਟੀ ਜਾਏ ਉਹ ਲੀਕ ਬਾਅਦ ਚ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ, ਜਿਹੜੀ ਵਿਰੋਧੀ ਧਿਰ ਦਾ ਤੁਸੀਂ ਜ਼ਿਕਰ ਕੀਤਾ, ਕੈਪਟਨ ਅੱਜ ਕੱਲ ਕਹਿੰਦੇ ਕਾਂਗਰਸ ਦਾ ਨਾਮ ਕਾਫੀ ਜਪ ਰਹੇ ਨੇ, ਵਾਰ-ਵਾਰ ਉਹਨਾਂ ਦੇ ਕਾਂਗਰਸੀ ਭੀੜ ਉੱਠ ਰਹੀ ਹੈ ਜੀ। ਰਵਿੰਦਰ ਜੀ, ਇਹ ਬਿਲਕੁਲ ਪਿਛਲੇ ਦਿਨੀ ਵੀ ਅਮਰਿੰਦਰ ਸਿੰਘ ਦੀ ਇੱਕ ਇੰਟਰਵਿਊ ਕਾਫੀ ਚਰਚਾ ਚ ਆਈ ਸੀ ਕਿ ਜੀ ਸਾਡੀ ਇੱਥੇ ਕੀ ਪੁੱਛ-ਗਿੱਛ ਹੈ, ਸਾਡਾ ਕੋਈ ਸਲਾਹ ਨਹੀਂ ਕਰਦਾ ਜੀ, ਸਾਨੂੰ ਕੋਈ ਦੱਸਦੇ ਨਹੀਂ। ਅੱਜ ਫੇਰ ਇੱਕ ਇੰਟਰਵਿਊ ਚਰਚਾ ਚ ਹੈ। ਉਸ ਇੰਟਰਵਿਊ ਚ ਬਿਲਕੁਲ ਉਹੋ ਜਿਹਾ ਹੀ ਰਾਗ ਕਿ ਜਿੱਦਣ ਦਾ ਮੈਂ ਬੀਜੇਪੀ ਚ ਆਇਆ, ਮੈਨੂੰ ਤਾਂ 2 ਕੁ ਵਾਰ ਹਾਈ ਕਮਾਂਡ ਮਿਲੀ ਹੈ, ਪੁੱਛਿਆ, ਆਪਾਂ ਤਾਂ ਪੁੱਛਦੇ ਹੀ ਨਹੀਂ ਗਏ। ਪੰਜਾਬ ਚ ਮੇਰੇ ਨਾਲ ਵੱਧ ਕਿਹਦੇ ਕੋਲ ਤਜਰਬਾ? ਮਤਲਬ ਰਾਜਨੀਤਿਕ ਤੌਰ ਤੇ ਅਗਲਾ ਕਹਿੰਦਾ ਕਿ ਬਾਦਲ ਸੀ, ਮੇਰੀ ਵੱਡੀ ਉਮਰ ਦਾ, ਉਹ ਵੀ ਚਲਾ ਗਿਆ ਹੁਣ ਤਾਂ ਮੇਰੇ ਕੋਲ ਹੈ ਰਾਜ ਭਾਗ ਦਾ ਤਜਰਬਾ ਵੀ, ਸਰਕਾਰ ਚਲਾਉਣ ਦਾ ਵੀ ਲੰਮਾ ਰਾਜਨੀਤਿਕ ਸਫ਼ਰ ਵੀ, ਇਸ ਲਈ ਕਹਿੰਦਾ ਮੇਰੇ ਤਜਰਬੇ ਦੀ ਵਰਤੋਂ ਵੀ ਨਹੀਂ ਕਰਦੇ। ਕਹਿੰਦਾ ਮੈਨੂੰ ਕਦੇ ਪੁੱਛਿਆ ਹੀ ਨਹੀਂਗਾ ਕਿ 2027 ਅਸੀਂ ਲੜਨਾ ਹੈ ਜੀ, ਕਿਹਨੂੰ ਉਮੀਦਵਾਰ ਬਣਾਈ। ਕਹਿੰਦਾ ਪਟਿਆਲੇ 'ਚ ਵੀ ਟਿਕਟ ਮੈਨੂੰ ਪੁੱਛ ਕੇ ਨਹੀਂ ਦਿੱਤੀ ਜੀ। ਇਹ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਰਹਿੰਦਿਆਂ ਜੇ ਗੱਲ ਕਰ ਰਿਹਾ ਤਾਂ ਇਹਦੇ ਅਰਥ ਕੀ ਨੇ ਜਨਾਬ? ਚਲੋ ਇੱਥੇ ਤੱਕ ਵੀ ਗੱਲ ਕਰ ਲੈਂਦੇ, ਗੱਲ ਹੋਰ ਸੀ। ਉਹ ਕਹਿੰਦੇ ਮੈਂ ਤਾਂ ਚੱਲ ਸ਼ਾਮਲ ਆ ਬੀਜੇਪੀ 'ਚ, ਸਿੰਘ ਜਾਖੜ ਤਾਂ ਪ੍ਰਧਾਨ ਹੈ ਇਹਨਾਂ ਦਾ ਪੰਜਾਬ ਦਾ, ਕਹਿੰਦੇ ਉਹਨੂੰ ਵੀ ਨਹੀਂ ਪੁੱਛਦੇ, ਉਹਦੀ ਸਲਾਹ ਵੀ ਨਹੀਂ ਲੈਂਦੇ। ਸਹੀ ਹੈ। ਅੱਜ ਫੇਰ ਗੱਲ ਦੁਹਰਾਈ ਕਿ ਭੁੱਲ ਜਾਵੇ ਭਾਜਪਾ ਪੰਜਾਬ 'ਚ ਆ ਜੂਗੀ, ਐ ਨਹੀਂ ਆਉਂਦੀ ਕਦੇ ਵੀ। ਕਹਿੰਦੇ ਜੇ ਇਕੱਲਿਆਂ ਲੜਨ ਦੀ ਕੋਸ਼ਿਸ਼ ਕਰਨਗੇ, ਹਜੇ ਤਾਂ ਨਹੀਂ ਕਦੇ। ਕਹਿੰਦੇ ਪਿਛਲੀ ਵਾਰ ਵੀ ਕਹਿ ਚੁੱਕੇ ਨੇ ਕਿ 15 ਸਾਲ ਮਤਲਬ 3 ਚੋਣਾਂ ਭੁੱਲ ਜਾਣ। ਪੱਤਰਕਾਰ ਨੇ ਕਿਹਾ ਵੀ ਸੀ ਕਿ ਤੁਸੀਂ ਬੀਜੇਪੀ ਦੇ ਖਿਲਾਫ, ਕਹਿੰਦਾ ਮੈਨੂੰ ਪਤਾ ਹੈ। ਅੱਛਾ। ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ, ਚੰਡੀਗੜ੍ਹ ਦੇ ਮਸਲੇ ਤੇ, ਹੈ ਨਾ, ਤੇ ਇਸ ਮਸਲੇ ਤੇ ਵੀ। ਪਰ ਅੱਜ ਵਾਲੀ ਇੰਟਰਵਿਊ 'ਚ ਇੱਕ ਗੱਲ ਹੋਰ ਕਹੀ ਉਹਨਾਂ ਨੇ। ਠੀਕ ਹੈ। ਕਹਿੰਦੇ ਕਾਂਗਰਸ ਨੇ ਮੈਨੂੰ ਬਹੁਤ ਬੇਇੱਜ਼ਤ ਕਰਕੇ ਤੋਰਿਆ। ਮੈਨੂੰ ਕਹਿ ਦਿੰਦੀ ਮਿਸਿਸ ਸੋਨੀਆ, ਮੈਂ ਅਸਤੀਫਾ ਦੇ ਕੇ ਪਰੇ ਹੋ ਜਾਂਦਾ, ਜਿਹਨੂੰ ਬਣਾਉਣਾ ਚਾਹੁੰਦੇ ਸੀ ਬਣਾ ਲੈਂਦੇ, ਪਰ ਮੈਨੂੰ ਬੇਇੱਜ਼ਤ ਕੀਤਾ, ਤੇ ਇਸ ਲਈ
ਮੈਨੂੰ ਛੱਡਣ ਤੋਂ ਇਲਾਵਾ ਚਾਰਾ ਨਹੀਂ ਸੀ ਕੋਈ, ਮੈਂ ਰਾਸ਼ਟਰਵਾਦ ਦੀ ਬੰਦਾ ਹਾਂ ਤੇ ਇਸ ਲਈ ਮੇਰੇ ਕੋਲ ਕਾਂਗਰਸ ਤੋਂ ਬਾਅਦ ਬੀਜੇਪੀ ਇੱਕ ਬਦਲ ਸੀ। ਠੀਕ ਹੈ। ਤੇ ਇਹਦਾ ਮਤਲਬ ਬੀਜੇਪੀ ਤੁਹਾਡੀ ਪਸੰਦ ਨਹੀਂ ਹੈ, ਮਜਬੂਰੀ ਹੈ। ਮਜਬੂਰੀ ਹੈ, ਸਹੀ ਹੈ, ਬਿਲਕੁਲ। ਤੇ ਜੇ ਇਹ ਮਜਬੂਰੀ ਹੈ ਤਾਂ ਹੀ ਤੁਹਾਡੇ ਵਾਰ-ਵਾਰ ਟੀ ਸੁੱਟਦੀ ਹੈ। ਹੁਣ ਕਹਿੰਦੇ ਕਿ ਮੈਂ ਮਿਸ ਕਰਦਾ ਕਾਂਗਰਸ ਨੂੰ। ਜੀ। ਕੀ ਮਿਸ ਕਰਦੇ ਆ ਅਮਰਿੰਦਰ ਸਿੰਘ? ਪੁੱਛਗਿੱਛ, ਇੱਜ਼ਤ ਮਾਣ, ਮੂਰੇ ਕਾਜੂ ਬਦਾਮ ਦੀਆਂ ਪਲੇਟਾਂ, ਸਹੀ ਹੈ, ਹੈ ਨਾ, ਆਲੇ ਦੁਆਲੇ ਘੁੰਮਦਾ ਅਮਲਾ ਫਾਲਾ। ਦਿੱਲੀ ਵਾਲੇ ਹਾਈ ਕਮਾਂਡ ਵਾਲੇ ਵੀ ਤੁਹਾਨੂੰ ਪੁੱਛਦੇ, ਤੁਸੀਂ ਰਾਹੁਲ ਨੂੰ ਜਵਾਕ ਕਹਿ ਕੇ ਵੀ ਸੰਬੋਧਨ ਕਰ ਲੈਂਦੇ ਸੀ। ਉਹ ਸਾਰਾ ਕੁਝ ਇੱਥੇ ਆਉਂਦਾ ਕਿ ਇੱਥੇ ਮੈਨੂੰ ਕੋਈ ਪੁੱਛਦਾ ਹੀ ਨਹੀਂਗਾ। ਸੋ ਇਹ ਦਰਦ ਹੈ ਜਾਂ ਹੇਜ ਜਾਗ ਰਿਹਾ ਕਾਂਗਰਸ ਦਾ ਕਿ ਹਾਂ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਰਹੇ ਤਦੋਂ ਇਹ ਦਬਕਾ ਕਾਇਮ ਰੱਖਦੇ ਰਹੇ ਕਿ ਵੀ ਮੇਰੇ ਕੰਟਰੋਲ 'ਚ ਥੱਲਿਓਂ ਕੋਈ ਪਰ ਨਹੀਂ ਮਾਰ ਸਕਦਾ। ਸਹੀ ਹੈ। ਅੱਜ ਉਹ ਇੰਟਰਵਿਊ 'ਚ ਕਹਿੰਦੇ 8-9 ਫਿਰਦੇ ਆ, ਕਹਿੰਦੇ ਇਹਨਾਂ 'ਚ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਆ 5-6 ਨੂੰ ਤਾਂ ਮੈਂ ਜਾਣਦਾ, ਕਹਿੰਦੇ ਜਿਹੜੇ ਦਾਅਵੇਦਾਰ ਬਣੇ ਫਿਰਦੇ ਆ, ਕਹਿੰਦੇ ਇਹਨਾਂ ਨੇ ਕੋਈ ਨਹੀਂ ਕਾਂਗਰਸ ਜਿੱਤਣ ਦੇਣੀ, ਇਹ ਤਾਂ ਖਾ ਜਾਣਗੇ ਇੱਕ ਦੂਏ ਨੂੰ। ਇਹ ਅਮਰਿੰਦਰ ਸਿੰਘ ਜਦੋਂ ਇਹ ਕਹਿ ਰਹੇ ਨੇ ਤਾਂ ਕੀ ਉਹ ਇਹ ਸੁਨੇਹਾ ਦੇ ਰਹੇ ਨੇ ਕਿ ਮੈਂ ਹੀ ਇਕੱਠਿਆਂ ਰੱਖ ਸਕਦਾ ਇਹਨਾਂ ਨੂੰ? ਮੈਨੂੰ ਦੁਬਾਰਾ ਚੋਗਾ ਪਾ ਲਓ, ਮੈਨੂੰ ਦੁਬਾਰਾ ਕਾਂਗਰਸ 'ਚ ਲੈ ਲਓ, ਮੈਨੂੰ ਮੁੜ ਕੇ ਸੀਐਮ ਦਾ ਚਿਹਰਾ ਬਣਾ ਲਓ। ਕੀ ਉਹਨਾਂ ਦੀ ਕੋਈ ਅਜਿਹੀ ਮਨਸ਼ਾ ਜਾਂ ਉਹ ਇਸ ਇੰਟਰਵਿਊ ਦੇ ਰਾਹੀਂ ਬੀਜੇਪੀ ਨੂੰ ਕਹਿ ਰਹੇ ਨੇ? ਬਾਰ-ਬਾਰ ਉਹ ਫਿਰ ਅਕਾਲੀ ਬੀਜੇਪੀ ਗੱਠਜੋੜ ਦੀ ਗੱਲ ਕਰਦੇ ਆ ਕਿ ਉਹ ਤੋਂ ਬਿਨਾਂ ਨਹੀਂ, ਜਾਖੜ ਵੀ ਇਹਦੀ ਪੈਰਵੀ ਕਰਦੇ ਆ ਰਹੇ ਨੇ। ਕੀ ਉਹ ਇਹ ਚਾਹੁੰਦੇ ਨੇ ਕਿ ਮੈਂ ਗੱਠਜੋੜ ਕਰਾ ਦਿੰਨਾ, ਸੁਖਵੀਰ ਨੂੰ ਤੁਸੀਂ ਨਹੀਂ ਬਣਾਉਣਾ ਚਾਹੁੰਦੇ, ਨਾ ਬਣਾਇਓ, ਮੈਨੂੰ ਬਣਾ ਦਿਓ। ਸਹੀ ਹੈ। ਮੈਨੂੰ ਤਾਂ ਲੋਕ ਸਿੱਖ ਵੀ ਪ੍ਰਵਾਨ ਕਰ ਗਏ ਸੀ, ਕਾਂਗਰਸ 'ਚ ਰਹਿੰਦੇ ਵੀ। ਸੋ ਕੀ ਇਸ ਲਈ ਅਮਰਿੰਦਰ ਸਿੰਘ ਬੀਜੇਪੀ ਔਰ ਅਕਾਲੀ ਗੱਠਜੋੜ ਦੇ ਵਿੱਚੋਂ ਵੀ ਸੀਐਮ ਭਾਲਦੇ ਨੇ? ਜੇ ਕਾਂਗਰਸ ਲੈ ਜਾਵੇ ਉਧਰੋਂ ਵੀ ਸੀਐਮ ਦਾ ਚਿਹਰਾ ਭਾਲਦੇ ਨੇ? ਭਾਲਦੇ ਕੀ ਨਹੀਂ? ਸਵਾਲ ਇਹ, ਕਿਉਂਕਿ ਅਜਿਹਾ ਤਾਂ ਨਹੀਂ ਹੈਗਾ ਕਿ ਅਮਰਿੰਦਰ ਸਿੰਘ ਤੱਕ ਪਹੁੰਚ ਇੰਨੀ ਆਸਾਨ ਹੋ ਜਾਵੇ ਮੀਡੀਆ ਦੀ ਕਿ ਜਿਹੜਾ ਚਾਹਵੇ ਤੇ ਆ ਕੇ ਇੰਟਰਵਿਊ ਕਰ ਜਾਵੇ। ਸਹੀ ਤਾਂ ਪੀਆਰ ਕੰਪਨੀ ਵੱਲੋਂ ਪਲਾਨ ਇੰਟਰਵਿਊਆਂ ਲੱਗਦੀਆਂ ਮੈਨੂੰ, ਯੋਜਨਾਬੱਧ ਤਰੀਕੇ ਨਾਲ ਕਰਾਈਆਂ ਜਾ ਰਹੀਆਂ। ਚੋਣਾਂ ਤੋਂ ਐਨ ਪਹਿਲਾਂ ਅਮਰਿੰਦਰ ਸਿੰਘ ਨੂੰ ਸਰਗਰਮ ਦਿਖਾਇਆ ਜਾ ਰਿਹਾ। ਜੇ ਬੀਬੀ ਸਿੱਧੂ ਜੋੜਾ ਬੋਲ ਰਿਹਾ ਤੇ ਉਹਨਾਂ ਨੂੰ ਨੌਨਸੈਂਸ ਦੱਸ ਰਿਹਾ ਕੈਪਟਨ ਅਮਰਿੰਦਰ, ਕਹਿੰਦਾ ਨੌਨਸੈਂਸ ਨੇ ਉਹ ਤਾਂ। ਸਹੀ ਹੈ। ਉਹਨਾਂ ਨੂੰ ਕੀ ਅਕਲ, ਉਹਨਾਂ ਨੂੰ ਪਤਾ ਹੀ ਨਹੀਂ ਕੁਛ। ਸੋ ਇਸ ਤਰੀਕਾਕਾਰ ਨਾਲ ਅਮਰਿੰਦਰ ਸਿੰਘ ਖੁਦ ਨੂੰ ਪੇਸ਼ ਕਰ ਰਹੇ ਨੇ। ਜਾਂ ਉਹ ਅਕਾਲੀ ਬੀਜੇਪੀ ਗੱਠਜੋੜ ਦੇ ਲਈ ਰੋਲ ਨਿਭਾਉਣਾ ਚਾਹੁੰਦੇ ਨੇ ਜਾਂ ਉਹ ਕਾਂਗਰਸ 'ਚ ਵਾਪਸ ਚਾਹੁੰਦੇ ਨੇ। ਜਾਖੜ ਹੋਰੀ ਜਦੋਂ ਅਸਤੀਫਾ ਦੇ ਦਿੰਦੇ ਨੇ ਪ੍ਰਧਾਨ ਦੇ ਉਹਦੇ ਤੋਂ ਬੀਜੇਪੀ ਤੋਂ ਤੇ ਸਾਇਲੈਂਟ ਹੋ ਜਾਂਦੇ ਨੇ ਤੇ ਹਾਈ ਕਮਾਂਡ ਨੂੰ ਕਿਹਾ ਹੁੰਦੇ ਨੇ ਕਿ ਪੰਜਾਬ ਨੂੰ ਤੁਸੀਂ ਜਿਵੇਂ ਚਲਾਉਣਾ ਚਾਹੁੰਦੇ ਹੋ ਐ ਨਹੀਂ ਚੱਲਣਾ। ਸਹੀ ਹੈ। ਫਿਰ ਅੱਜ ਮੁੜ ਕੇ ਉਸੇ ਤਨਖਾਹ ਤੇ ਕੰਮ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ। ਪਰ ਉਸ ਸਮੇਂ ਅਸੀਂ ਇਹਨਾਂ ਦੇ ਨੇੜਲਿਆਂ ਤੋਂ ਸੁਣਿਆ ਕਿ ਜਾਖੜ ਕਹਿੰਦੇ ਕਿ ਕੋਈ ਚੱਕਰ ਨਹੀਂ, ਜੇ ਚਾਹਵੇ ਰਾਹੁਲ ਗਾਂਧੀ ਆ ਜਾਵੇ ਮੈਨੂੰ ਲੈ ਜਾਵੇ। ਤੇ ਕੀ ਅਮਰਿੰਦਰ ਸਿੰਘ ਇਹੀ ਚਾਹੁੰਦੇ ਨੇ ਕਿ ਮੈਂ ਆਪ ਤਾਂ ਨਹੀਂ ਜਾਂਦਾ? ਸਹੀ ਹੈ। ਉਹਨਾਂ ਦੇ ਦਰ ਤੇ ਬੈਠਣ, ਦੇਹਲੀ ਤੇ ਬੈਠਣ, ਪਰ ਮੇਰਾ ਬੂਹਾ ਤਾਂ ਖੜਕਾ ਦੇਣ, ਮੇਰੀ ਬੈਲ ਤਾਂ ਵਜਾ ਦੇਵੇ ਕੋਈ ਆ ਕੇ। ਸੋ ਕੋਈ ਲੈਣੇ ਨਹੀਂ ਆ ਰਿਹਾ। ਜਾਂ ਉਹ ਲੀਡਰ ਜਿਹੜੇ ਕੈਪਟਨ ਦੇ ਮਗਰ ਪੱਲਾ ਫੜ ਕੇ ਬੀਜੇਪੀ 'ਚ ਗਏ, ਉਹ ਹੁਣ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਖੁੱਡੇ ਲੱਗ ਗਏ। ਜਦੋਂ ਕਾਂਗਰਸ ਧੜਾ ਆ ਰਹੀ ਸੀ ਤਾਂ ਬੀਜੇਪੀ ਦੀ ਉਹ ਲੀਡਰਸ਼ਿਪ, ਜਿਹੜੇ ਪੁਰਾਣੇ ਸੰਘੀ ਨੇ, ਪੁਰਾਣੇ ਵਰਕਰ ਨੇ, ਉਹ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਕਿ ਸਾਡੇ ਨਾਲ ਠੱਗੀ ਵੱਜ ਗਈ। ਅੱਜ ਜੇ ਅਮਰਿੰਦਰ ਸਿੰਘ ਇਹ ਕਹਿੰਦੇ ਮੈਨੂੰ ਨਹੀਂ ਪੁੱਛਦੇ ਤਾਂ ਇਹਨਾਂ ਦੀ ਪੂੰਛ ਬਣ ਕੇ ਜਿਹੜੇ ਗਏ ਸੀ ਉਹਨਾਂ ਨੂੰ ਕੌਣ ਪੁੱਛਦਾ ਹੋਊਗਾ ਫਿਰ? ਸਹੀ ਹੈ। ਅੱਜ ਹੁਣ ਉਹ ਤਾਂ ਨਹੀਂ ਮਹਿਸੂਸ ਕਰ ਰਹੇ ਕਿ ਅਸੀਂ ਤਾਂ ਆ ਕੇ ਇੱਥੇ ਵੀ ਠੱਗੇ ਗਏ, ਸਾਡੇ ਤਾਂ ਕੋਈ ਮੁੱਲ ਨਹੀਂ ਪੈ ਰਿਹਾ। ਬੇਸ਼ੱਕ ਟਿਕਟਾਂ ਮਿਲ ਜਾਣਗੀਆਂ, 117 ਬੰਦੇ ਨਹੀਂ ਲੱਭਣੇ ਬੀਜੇਪੀ ਨੂੰ ਜੇ ਇਕੱਲਿਆਂ ਲੜੇ, ਇਹਨਾਂ ਚੋਂ ਹੀ ਮਿਲ ਜਾਣਗੀਆਂ। ਪਰ ਕੀ ਉਹ ਅਮਰਿੰਦਰ ਸਿੰਘ ਸਹਾਰੇ ਤਰਨ ਲਈ ਹੁੱਜਾ ਮਾਰ ਰਹੇ ਨੇ ਅਮਰਿੰਦਰ ਸਿੰਘ ਨੂੰ ਕਿ ਜਾਗੋ ਜੀ, ਸਾਡਾ ਤਾਂ ਕੁਝ ਕਰ ਜੋ? ਸਹੀ ਗੱਲ ਆ। ਜਾਂ ਉਹ ਆਪਣੇ ਦਮ ਤੇ ਉਹੀ ਨਹੀਂ, ਰਾਜਸਥਾਨ ਵਾਲਾ ਵੱਖਰਾ ਪ੍ਰੋਗਰਾਮ ਰਖਾ ਲਿਆ ਸੀਗਾ ਸੋਢੀ ਨੇ ਕਿ ਉਹ ਕਨਾਲ ਵਾਲਾ, ਕਿ ਉਹ ਡਾਇਰੈਕਟ ਆਪਣੀਆਂ ਕੁੰਡੀਆਂ ਪਾਉਣ ਨੂੰ ਫਿਰਦਾ ਬੀਜੇਪੀ ਦੀ ਹਾਈ ਕਮਾਂਡ ਨੂੰ ਕਿ ਮੇਰੀ ਸਿੱਧੀਆਂ ਤਾਰਾਂ ਜੁੜ ਜਾਣ, ਡਾਇਰੈਕਟ ਹੋ ਜਾਵਾਂ ਮੈਂ। ਸੋ ਇਸ ਲਈ ਕਈ ਭਾਵ ਨੇ ਇਹਦੇ। ਸਹੀ ਹੈ। ਤੇ ਕੀ ਅਮਰਿੰਦਰ ਪਰਤਣਾ ਚਾਹੁੰਦੇ ਆ, ਉਹਨਾਂ ਨਾਲ ਆਏ ਬਾਕੀ ਲੀਡਰ ਪਰਤਣਾ ਚਾਹੁੰਦੇ ਆ, ਬੀਜੇਪੀ ਸਪੇਸ ਚਾਹੁੰਦੇ ਆ, ਆਪਣਾ ਰੁਤਬਾ ਚਾਹੁੰਦੇ ਆ, ਜਾਂ ਜਾਂਦੀ ਵਾਰੀ ਰਾਗ ਲਾਪਣਾ ਚਾਹੁੰਦੇ ਆ, ਜਾਂ ਹੁਣ ਸਿਆਸਤ ਮੁੱਕ ਗਈ, ਉਹ ਤੋਂ ਪਹਿਲਾਂ ਦੀਵਾ ਫੜਾ ਰਿਹਾ, ਕੁਝ ਵੀ ਹੋਵੇ। ਪਰ ਅਮਰਿੰਦਰ ਸਿੰਘ ਸਰਗਰਮ ਸਿਆਸਤ ਦੇ ਵਿੱਚ ਨਜ਼ਰ ਜ਼ਰੂਰ ਆਉਣਾ ਚਾਹੁੰਦੇ ਆ। ਇਹ ਪਲਾਨ ਇੰਟਰਵਿਊਆਂ ਇਹ ਕਹਿਣ ਦਾ ਸੰਕੇਤ ਦੇ ਰਹੀਆਂ ਜੀ। ਬਿਲਕੁਲ। ਮੁੱਖ ਮੰਤਰੀ ਬਣਦਿਆਂ ਸਾਰੇ ਉਹਨਾਂ ਨੇ ਕਿਹਾ ਸੀ, ਪਹਿਲਾਂ ਤਾਂ ਕਹਿੰਦੇ ਸੀ ਮੇਰੀ ਆਖਰੀ ਪਾਰੀ ਹੈ। ਜਦੋਂ ਮੁੱਖ ਮੰਤਰੀ ਬਣ ਗਏ ਸੀ ਫਿਰ ਕਹਿੰਦੇ ਸੀ ਵੀ ਇੱਕ ਮੌਕਾ ਤਾਂ ਹੋਰ ਦਿਓ ਮੈਨੂੰ ਪੰਜਾਬੀਓ। ਤੇ ਹੁਣ ਫਿਰ ਉਹਨਾਂ ਦੀਆਂ ਸਿਆਸੀ ਇੱਛਾਵਾਂ ਕਦੇ ਖਤਮ ਥੋੜ੍ਹਾ ਹੁੰਦੀਆਂ ਸ਼ਰਮਾ ਜੀ। ਅਗਲੀ ਗੱਲ ਕਰੀਏ, ਬੜੀ ਅਹਿਮ ਤੇ ਬੜੀ ਖਾਸ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਲਿਹਾਜ਼ ਦੇ ਨਾਲ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੀ, ਤੇ ਸਕੂਲ ਵੀ ਬੰਦ ਨੇ ਸ਼ਰਮਾ ਜੀ। ਪ੍ਰਵੀਨ ਜੀ, ਬਹੁਤ
ਫਿਕਰਮੰਦੀ ਵਾਲੀ ਖਬਰ ਸੀ ਕੱਲ ਜਦੋਂ ਸਾਹਮਣੇ ਆਈ। ਜੀ ਜੀ। ਕਦੀ 8 ਸਕੂਲਾਂ ਦੀ ਗੱਲ ਚੱਲੀ, ਕਦੀ 15 ਸਕੂਲਾਂ ਦੀ ਗੱਲ ਚੱਲੀ, ਫਿਰ ਪਤਾ ਲੱਗਾ ਕਿ ਈਮੇਲ ਤਾਂ 3 ਨੂੰ ਆਈ ਹੈ, ਪਰ ਕਈ ਸਕੂਲਾਂ ਨੂੰ ਉਡਾਉਣ ਦੀ ਧਮਕੀ ਹੈ। ਸਕੂਲ ਮੈਨੇਜਮੈਂਟ ਨੂੰ ਈਮੇਲ ਮਿਲਦੀ ਹੈ ਕਿ ਜੀ ਤੁਹਾਡੇ ਸਕੂਲ ਨੂੰ ਉਡਾ ਦਿੱਤਾ ਜਾਊਗਾ, ਤੇ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਦੇ ਨੇ। ਪੁਲਿਸ ਜਦੇ ਚੌਕਸ ਹੁੰਦੀ ਹੈ, ਸਰਗਰਮੀ ਨਾਲ ਉਹਦੇ ਨਜ਼ਰਸਾਨੀ ਕਰਦੀ ਹੈ। ਸਕੂਲ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਜਾਂਦਾ ਕਿ ਮਾਪਿਆਂ ਨੂੰ ਸਿੱਧਾ ਕੋਈ ਡਾਇਰੈਕਟ ਸੁਨੇਹਾ ਨਾ ਦਿਓ, ਸ਼ਹਿਰ 'ਚ ਹਲਚਲ ਮਚ ਜੂਗੀ। ਮਾਪਿਆਂ ਨਾਲ, ਵੈਨਾਂ ਵਾਲਿਆਂ ਨਾਲ, ਬੱਸਾਂ ਵਾਲਿਆਂ ਨਾਲ, ਹੈ ਨਾ, ਕੈਬ ਵਾਲਿਆਂ ਨਾਲ, ਸਾਰਿਆਂ ਨਾਲ ਤਾਲਮੇਲ ਕੀਤੇ ਜਾਂਦੇ ਨੇ। ਔਰ ਇਹ ਕਹਿ ਕੇ ਕਿ ਮੌਕ ਡਰਿਲ ਹੈ ਜੀ, ਇਸ ਲਈ ਇਮੀਡੀਏਟਲੀ ਬੱਚੇ ਸ਼ਿਫਟ ਕਰਨੇ ਪੈਣੇ, ਘਰਾਂ ਨੂੰ ਲੈ ਜਾਓ। ਸਹੀ ਹੈ। ਪਰ 3 ਸਕੂਲਾਂ ਤੋਂ ਗੱਲ ਵੱਧ ਕੇ ਜਦੋਂ DC ਔਰ SSP ਨੇ ਆਪਣੇ ਪੱਧਰ ਤੇ ਗੱਲ ਕੀਤੀ, ਉੱਪਰ ਧਿਆਨ 'ਚ ਲਿਆਂਦਾ ਮਾਮਲਾ, ਤਾਂ ਇਹ ਵੀ ਆਇਆ ਕਿ ਜਿਹੜੇ ਸਕੂਲਾਂ ਨੂੰ ਈਮੇਲ ਆਈ ਹੈ ਜਾਂ ਕੁਝ ਹੋਰ ਸਕੂਲ ਜਿਹੜੇ ਵੱਡੇ ਨਿਸ਼ਾਨੇ ਤੇ ਨੇ, ਉਹ ਤੋਂ ਬਿਨਾਂ ਬਾਕੀ ਸਕੂਲਾਂ 'ਚ ਵੀ ਹੋ ਸਕਦੀ ਹੈ ਕਿਤੇ ਕਿ ਧਿਆਨ ਇੱਧਰ ਲਵਾ ਦਿੱਤਾ ਜਾਵੇ ਤੇ ਵਾਰਦਾਤ ਕਿਤੇ ਹੋਰ ਹੋ ਜਾਵੇ। ਤੋ ਇਸ ਲਈ ਫਿਰ ਸਾਰੇ ਸਕੂਲਾਂ ਨੂੰ ਛੁੱਟੀ ਕਰਨ ਦੀ ਕਵਾਇਦ DC ਸਾਹਿਬ ਨੇ ਕੀਤੀ। 1:11 ਦੇ ਸਮੇਂ ਦੇ ਹਿਸਾਬ ਨਾਲ ਧਮਕੀ ਸੀ, ਤੇ ਲਗਭਗ 2-2:30 ਵਜੇ ਤੋਂ ਬਾਅਦ ਸਕੂਲਾਂ 'ਚ ਛੁੱਟੀ ਹੁੰਦੀ ਹੈ। ਸਰਦੀਆਂ ਦਾ ਮੌਸਮ ਹੈ, ਟਾਈਮ ਬਦਲਿਆ, ਸੋ ਇਸ ਲਈ ਛੁੱਟੀ ਤੋਂ 2 ਘੰਟੇ ਪਹਿਲਾਂ ਜਦੋਂ ਸਕੂਲਾਂ 'ਚ ਹਲਚਲ ਮਚੀ ਤੇ ਫਿਰ ਸਾਰੇ ਸਕੂਲਾਂ ਦੀ ਛੁੱਟੀ ਦੀ ਕਵਾਇਦ ਤੁਰੀ, ਫਿਰ ਗੱਲ ਲੁਕੀ ਜੀ ਨਹੀਂ ਰਹਿੰਦੀ ਹੁੰਦੀ, ਫਿਰ ਗੱਲ ਨਿਕਲ ਗਈ ਕਿ ਹਾਂ ਜੀ ਅਜਿਹਾ ਕੁਛ ਹੈ ਨਾ। ਚਲੋ, ਪਰ ਸਵਾਲ ਇਹ ਹੈ ਕਿ ਇਹ ਕੀ ਸਕੂਲਾਂ ਤੱਕ ਸੀਮਤ ਸੀ ਮਾਮਲਾ ਧਮਕੀ ਦਾ? ਸਹੀ ਹੈ, ਕਿਉਂਕਿ ਅੰਮ੍ਰਿਤਸਰ ਆਮ ਸ਼ਹਿਰਾਂ ਵਰਗਾ ਸ਼ਹਿਰ ਨਹੀਂ ਹੈ। ਅੰਮ੍ਰਿਤਸਰ ਜਿੱਥੇ ਸਿਫਤੀ ਦਾ ਘਰ ਗੁਰੂ ਰਾਮਦਾਸ ਜੀ ਦੀ ਨਗਰੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ। ਉੱਥੇ ਧਾਰਮਿਕ ਹਿੰਦੂ ਭਾਈਚਾਰੇ ਦੇ ਤੌਰ ਦੇ ਉੱਤੇ ਦੁਰਗਿਆਣਾ ਮੰਦਿਰ ਦੀ ਵੱਡੀ ਮਾਨਤਾ, ਉੱਚ ਸ਼ਰਧਾਲੂਆਂ ਦੀ ਆਮਦ, ਵਾਲਮੀਕੀ ਜੀ ਦੇ ਹਵਾਲੇ ਨਾਲ ਰਾਮ ਤੀਰਥ ਦਾ ਉਹ ਸਥਾਨ ਹੈ। ਫਿਰ ਜਿੱਥੇ ਇਹ ਧਾਰਮਿਕ ਖੇਤਰ ਵਜੋਂ ਵੱਡੀ ਮਹੱਤਤਾ ਰੱਖਦਾ ਹੈ ਅੰਮ੍ਰਿਤਸਰ, ਉੱਥੇ ਹੀ ਉਹ ਵਪਾਰੀ ਪੱਧਰ ਦੇ ਉੱਤੇ ਵੀ ਵੱਡਾ ਕੇਂਦਰ ਹੈ। ਦੁਕਾਨਦਾਰਾਂ ਦਾ ਸਮਾਨ, ਖਾਣ ਪੀਣ ਵਾਲਾ, ਰਾਸ਼ਨ ਪੱਤਾ, ਬੜੀਆਂ ਬੁੜੀਆਂ, ਜੇ ਉਹ ਪਾਪੜ, ਪਤਾ ਨਹੀਂ ਕਿੰਨਾ ਕੁਛ, ਮਤਲਬ ਕਿ ਉੱਥੇ ਤਕੜਾ ਕਾਰੋਬਾਰੀ ਬਾਜ਼ਾਰ ਵੀ ਹੈ, ਹੋਲਸੇਲਰ ਦਾ ਮਾਲ ਵੀ, ਕੱਪੜੇ ਦਾ ਕੰਮ ਵੀ, ਜੇ ਉਹ ਲੋਕ ਖਰੀਦਣ ਆਉਂਦੇ ਆ। ਫਿਰ ਇਹਦੇ ਨਾਲ ਨਾਲ ਚਾਹੇ ਉਹ ਬਾਘਾ ਬਾਰਡਰ ਹੈ ਨਾ, ਤੇ ਉਹਦਾ ਦੇਖਣ ਆਉਣ ਪ੍ਰੋਗਰਾਮ, ਚਾਹੇ ਸ਼ਹਿਰ 'ਚ ਖਾਣ ਪੀਣ ਦਾ ਵੱਡੀ ਹੱਬ ਹੈ ਇਹ, ਲਾਹੌਰ ਤੋਂ ਬਾਅਦ ਵੱਡਾ ਨਾਮ ਅੰਮ੍ਰਿਤਸਰ ਦਾ, ਉਹ ਸ਼ੌਕੀਨ ਇੱਧਰ ਨੂੰ ਤੁਰਨ। ਸੋ ਇਸ ਲਈ ਇਹ ਧਾਰਮਿਕ ਤੇ ਸਮਾਜਿਕ ਟੂਰਿਸਟ ਦੀ ਹੱਬ ਵੀ ਹੈ, ਤੇ ਉਸ ਨਾਤੇ ਤੋਂ ਪੁਲਿਸ ਲਈ ਚੌਕਸ ਰਹਿਣਾ ਇਸ ਲਈ ਜ਼ਰੂਰੀ ਸੀਗਾ ਕਿ ਕਿਤੇ ਹੋਰ ਤਾਂ ਨਹੀਂ ਕੋਈ ਘਟਨਾ ਵਾਪਰ ਜੂ। ਸਹੀ ਹੈ। ਇਹ ਧਾਰਮਿਕ ਸਥਾਨ ਹੈ, ਉਹ ਗਲੀਆਂ, ਬਾਜ਼ਾਰ, ਰੇਲਵੇ ਸਟੇਸ਼ਨ, ਬੱਸ ਸਟੈਂਡ, ਉਹ ਸਾਰਿਆਂ ਤੇ ਚੌਕਸੀ ਵਧੀ। ਤੇ ਸਕੂਲਾਂ 'ਚ ਨਿੱਜੀ ਤੌਰ ਤੇ ਜਾ ਕੇ ਕੱਲਾ ਕਮਰਾ, ਬਾਥਰੂਮ, ਦਫ਼ਤਰ, ਲਾਇਬ੍ਰੇਰੀਆਂ, ਸਾਰਾ ਕੁਝ ਫਰੋਲਿਆ। ਬੱਸ ਅੱਡਿਆਂ ਤੇ ਚੈਕਿੰਗ ਵਧੀ। ਬੇਸ਼ੱਕ ਪਰਮਾਤਮਾ ਦੀ ਕਿਰਪਾ ਨਾਲ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਜੀ, ਪਰ ਕਿਸ ਨੇ ਭੇਜੀ ਈਮੇਲ, ਕਿਸ ਇਰਾਦੇ ਨਾਲ ਭੇਜੀ, ਉਹਦੇ ਪਿੱਛੇ ਮਨਸ਼ਾ ਕੀ ਸੀ ਬੱਚਿਆਂ ਨੂੰ ਟਾਰਗੇਟ ਤੇ ਲੈਣ ਦੀ? ਇਹ ਇੱਕ ਵਿਅਕਤੀ ਦੀ ਸ਼ਰਾਰਤ ਹੈ, ਕਿਸੇ ਸੰਗਠਨ ਦੀ ਸ਼ਰਾਰਤ ਹੈ? ਇਹਦੇ ਪਿੱਛੇ ਕੌਣ ਹੈ? ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ 1 ਦਿਨ ਪਹਿਲਾਂ ਅਜਿਹੀ ਈਮੇਲ ਦੇ ਕੋਈ ਹੋਰ ਮਾਇਨੇ ਨੇ? ਕੀ ਹੈ ਸਾਰੇ ਕਾਰਨ ਜੀ? ਇਹਨਾਂ ਸਾਰਿਆਂ ਦਾ ਜੇ ਕੱਚ ਸੱਚ ਸਾਹਮਣੇ ਆਉਣਾ ਬਾਕੀ ਹੈ, ਪਰ ਤੁਰੰਤ ਪੁਲਿਸ ਔਰ ਸਿਵਲ ਪ੍ਰਸ਼ਾਸਨ ਨੇ ਐਕਸ਼ਨ 'ਚ ਆਉਂਦਿਆਂ ਮਤਲਬ ਕਿ ਕਾਰਵਾਈ ਕੀਤੀ, ਬੱਚਿਆਂ ਨੂੰ ਸੁਰੱਖਿਅਤ ਕੱਢਿਆ। ਸ਼ਹਿਰ 'ਚ ਪੁਲਿਸ ਨੇ ਆਪਣਾ ਕੰਟਰੋਲ ਦਿਖਾਉਣ ਦੀ ਕੋਸ਼ਿਸ਼ ਕੀਤੀ। ਰਾਜਨੀਤਿਕ ਬਿਆਨਬਾਜ਼ੀ ਚੌਂ ਪਾਸੇ ਹੋ ਰਹੀ ਹੈ ਨਾ, ਪਤਾ ਚਾਹੇ ਕੁਛ ਨਾ ਹੋਵੇ, ਸਾਰੇ ਲੀਡਰ ਆਪਣੀ ਬਿਆਨਬਾਜ਼ੀ ਕਰ ਰਹੇ ਨੇ, ਪਰ ਫਿਲਹਾਲ ਅਮਨ ਅਮਾਨ ਹੈ, ਪਰ ਸਹਿਮ ਤੇ ਫਿਕਰ ਖੜਾ ਜੀ। ਬਿਲਕੁਲ। ਸ਼ਰਮਾ ਜੀ, ਅਗਲੀ ਗੱਲ ਕਰਕੇ ਜੁਡੀਸ਼ਰੀ ਦੀ, ਜੁਡੀਸ਼ੀਅਲ ਸਿਸਟਮ ਦੀ। ਇਨਸਾਫ ਦਾ ਘਰ ਕਹਿੰਦੇ ਭਾਰਤ ਦੇ ਵਿੱਚ ਬਹੁਤ ਦੂਰ ਹੈ। 5 ਕਰੋੜ 50 ਲੱਖ ਕੇਸ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ ਜੀ। ਪ੍ਰਵੀਨ ਜੀ, ਬਿਲਕੁਲ ਇਹ ਅੰਕੜੇ ਆਪਣੇ ਆਪ 'ਚ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਕੀ ਇੰਨੀ ਆਸਾਨੀ ਨਾਲ ਇਨਸਾਫ ਮਿਲ ਜੂ। ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਦੇਰ ਨਾਲ ਮਿਲਿਆ ਇਨਸਾਫ ਕੀ ਇਨਸਾਫ ਹੁੰਦਾ? ਨਹੀਂ, ਬਿਲਕੁਲ ਕੀਤੀ ਜੀ। ਤੇ ਦੂਸਰਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਭਾਰਤ ਦੇ ਵਿੱਚ ਮੰਨਿਆ ਜਾਂਦਾ ਜੀ ਕਿ ਲੋਕਤੰਤਰ ਦੇ 4 ਥੰਮ ਨੇ, ਰਾਜਨੀਤਿਕ, ਪ੍ਰਸ਼ਾਸਨਿਕ ਤੇ ਜੁਡੀਸ਼ੀਅਲੀ ਤੇ ਮੀਡੀਆ। ਇਹਨਾਂ ਨੂੰ 4 ਥੰਮ ਕਿਹਾ ਜਾਂਦਾ। ਚਾਰਾਂ 'ਚੋਂ ਰਾਜਨੀਤਿਕ ਥੰਮ ਤਾਂ ਸਾਡਾ ਜਿੰਨਾ ਖਿਲਰਿਆ ਹੋਇਆ ਰੱਬ ਆਸ ਰਹੀ ਹੈ, ਉਹਦਾ 3 ਪਿਲਰ ਦਿਖਦੇ ਨੇ। ਫਿਰ ਤਿੰਨਾਂ 'ਚੋਂ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਿਵੇਂ ਪਾਲਾ ਬਦਲਦਾ ਹੈ, ਜਿਵੇਂ ਭ੍ਰਸ਼ਟਾਚਾਰੀ ਦਾਖਲ ਹੋਈ ਹੈ, ਰਾਜਨੀਤੀ ਔਰ ਇਹਨਾਂ ਦੀ ਕੜੀ ਜੁੜੀ ਹੈ, ਉਹਦੇ ਨਾਲ ਇੱਧਰੋਂ ਵੀ ਸਰਿਆ ਹੀ ਪਿਆ। ਲੈ ਦੇ ਕੇ ਬਚੇ 2 ਪਿਲਰ। ਦੋਆਂ ਦੇ ਵਿੱਚੋਂ ਮੀਡੀਆ ਦੇ ਵਿੱਚ ਵੀ ਕਿੰਨੀਆਂ ਇੱਟਾਂ ਸਰਕਾਰੀ ਨੇ, ਹੁਣ ਕਿੰਨੀਆਂ ਪਾਰਟੀਆਂ ਦੀਆਂ ਨੇ,
ਹੈ ਨਾ, ਕਿੰਨੇ ਅਦਾਰੇ ਉਹਨਾਂ ਦੇ ਹੀ ਨੇ ਜਾਂ ਉਹਨਾਂ ਨੇ ਹੀ ਅਦਾਰੇ ਖੋਲ ਲਏ ਸਿੱਧੇ। ਸੋ ਇਹ ਸਾਰਾ ਕੁਝ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਫਿਰ ਕੁੱਲ ਮਿਲਾ ਕੇ ਲੋਕਾਂ ਨੂੰ ਅਜੇ ਵੀ ਜੇ ਥੋੜੀ ਜਿਹੀ ਉਮੀਦ ਕਿਤੇ ਦਿਖਦੀ ਹੈ ਤਾਂ ਜੁਡੀਸ਼ੀਅਲ ਸਿਸਟਮ 'ਚ ਦਿਖਦੀ ਹੈ। ਪਰ ਜੇ ਉੱਥੇ ਕੇਸਾਂ ਦਾ ਭਾਰ ਹੀ ਇੰਨਾ ਜ਼ਿਆਦਾ ਹੋਊਗਾ, ਜੇ ਉੱਥੇ ਗਿਣਤੀ ਉਹ ਇੰਨੀ ਜ਼ਿਆਦਾ ਹੋਏਗੀ, ਉਹਦੇ ਵਿੱਚੋਂ ਕਿਵੇਂ ਇਨਸਾਫ ਲੱਭ ਲਓਗੇ ਜਨਾਬ? 5.5 ਕਰੋੜ ਕਹਿਣ ਨੂੰ ਹੁੰਦਾ। ਬਿਲਕੁਲ, ਬਹੁਤ ਜ਼ਿਆਦਾ ਗਿਣਤੀ ਹੈ। ਭਾਰਤ ਦੇ ਵਿੱਚ ਅੱਜ ਦੀ ਤਰੀਕ 'ਚ 5 ਕਰੋੜ 49 ਲੱਖ ਤੋਂ ਵੱਧ ਕੇਸ ਪੈਂਡਿੰਗ ਚੱਲੇ ਆਉਂਦੇ ਨੇ ਸਮੁੱਚੀਆਂ ਅਦਾਲਤਾਂ ਦੇ ਵਿੱਚ। ਔਰ ਇਹ ਕਿਸੇ ਏਜੰਸੀ ਦਾ ਅੰਕੜਾ ਨਹੀਂ, ਕਿਸੇ ਵਿਰੋਧੀ ਧਿਰ ਦਾ ਅੰਕੜਾ ਨਹੀਂ, ਖੁਦ ਕੇਂਦਰੀ ਕਾਨੂੰਨ ਮੰਤਰੀ ਦਾ ਰਾਜ ਸਭਾ ਦੇ ਵਿੱਚ ਲਿਖਤੀ ਜਵਾਬ ਹੈ। ਜੀ ਸੈਸ਼ਨ ਚੱਲ ਰਿਹਾ, ਮਤਲਬ ਸਾਡਾ ਸਰਦਰੁੱਤ ਇਜਲਾਸ, ਉਹਦੇ ਵਿੱਚ ਇੱਕ ਸਵਾਲ ਆਉਂਦਾ। ਉਹਦੇ ਸਵਾਲ ਦੇ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜਵਾਬ ਦਿੰਦਿਆਂ ਦੱਸਦੇ ਨੇ ਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚ 5 ਕਰੋੜ 49 ਲੱਖ ਤੋਂ ਵੱਧ ਕੇਸ ਪੈਂਡਿੰਗ ਨੇ ਜੀ। ਇਹਨਾਂ ਦੇ ਵਿੱਚ ਸਾਡੀਆਂ ਜਿਹੜੀਆਂ 25 ਹਾਈ ਕੋਰਟ ਨੇ, ਉਹਨਾਂ ਦੇ ਵਿੱਚ 63 ਲੱਖ ਤੋਂ ਵੱਧ ਕੇਸ ਪੈਂਡਿੰਗ ਨੇ। 63,63,406 ਕੇਸ ਹਾਈ ਕੋਰਟਾਂ 'ਚ ਪੈਂਡਿੰਗ ਨੇ, 63 ਲੱਖ ਤੋਂ ਉੱਪਰ। ਫਿਰ ਸਾਡੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ 90,000 ਤੋਂ ਵੱਧ ਕੇਸ ਪੈਂਡਿੰਗ ਨੇ। 90,897 ਮਾਮਲੇ ਹਾਈ ਕੋਰਟ ਦੇ ਵਿੱਚ ਲਟਕਦੇ ਪਏ ਨੇ, ਸੁਪਰੀਮ ਕੋਰਟ 'ਚ ਲਟਕ ਰਹੇ ਨੇ 90,000 ਤੋਂ ਵੱਧ। ਹੁਣ 90,897 ਇਹ ਨੇ, 63,63,406 ਹਾਈ ਕੋਰਟ ਵਾਲੇ ਨੇ। ਇਹਨਾਂ ਦੋਵਾਂ ਤੋਂ ਇਲਾਵਾ ਬਾਕੀ ਹੇਠਲੀਆਂ ਅਦਾਲਤਾਂ ਦੇ ਵਿੱਚ 4 ਕਰੋੜ 84 ਲੱਖ 57,343 ਮਾਮਲੇ ਆ। 4 ਕਰੋੜ 84 ਲੱਖ 57,000 ਇਹ ਤੇ 90,000 ਉਹ ਤੇ 63 ਲੱਖ 63,000 ਉਹ, ਤੇ ਉਹ ਮਿਲਾ ਕੇ ਜੀ ਇਹ 5.5 ਕਰੋੜ ਨੂੰ ਜਾ ਟੁੱਕਦੇ ਆ। ਫਿਰ ਇਹਨਾਂ ਚੋਂ ਦੱਸੋ ਜੀ ਕਿਵੇਂ ਤੁਸੀਂ ਇਨਸਾਫ ਦੀ ਉਮੀਦ ਕਰੋਗੇ? ਜੇ ਜੱਜ ਸਾਹਿਬਾਨਾਂ ਦੀ ਕਮੀ ਹੈ ਤਾਂ ਕਰੋ ਜੀ ਉਹਦੀ ਪ੍ਰਕਿਰਿਆ। ਬੱਚਿਆਂ 'ਚ ਤਾਂ ਕੋਈ ਕਮੀ ਨਹੀਂ ਨਾ, ਸਹੀ ਗੱਲ ਤਾਂ ਪੜ੍ਹਨ ਵਾਲੀ ਲਿਖਣ ਵਾਲੀ ਹੈਗੀ ਹੈ, ਮੌਕੇ ਕਿਹਨੇ ਦੇਣੇ ਉਹਨਾਂ ਨੂੰ? ਜੇ ਵਕੀਲਾਂ ਦੀ ਕਮੀ ਹੈ ਤਾਂ ਵਕੀਲ ਤਾਂ ਬਹੁਤ ਵੱਡੀ ਗਿਣਤੀ 'ਚ ਬੱਚੇ ਪੜ੍ਹ ਕੇ ਆ ਰਹੇ ਨੇ, ਉਹਨਾਂ ਨੂੰ ਤਿਆਰੀ ਕਰਾ ਕੇ ਇਸ ਪ੍ਰਕਿਰਿਆ 'ਚ ਸਹੀ ਲਾਉਣਾ ਕਿਹਨੇ ਆ ਕੰਮ ਤੇ? ਜੇ ਇਮਾਰਤਾਂ ਦੀ ਕਮੀ ਹੈ ਤਾਂ ਟੈਕਸ ਵਸੂਲ ਕੇ ਜਿਹੜਾ ਪੈਸਾ ਆਉਂਦਾ ਉਹਦੇ ਨਾਲ ਇਮਾਰਤਾਂ ਕਿਉਂ ਨਹੀਂ ਬਣਦੀਆਂ? ਸਹੀ। ਜੇ ਢਾਂਚੇ ਦੀ ਕਮੀ ਹੈ, ਭਰਤੀ ਦੀ ਕਮੀ ਹੈ ਤਾਂ ਕਿਹਨੇ ਕਰਨਾ ਉਹ ਜਨਾਬ? ਉਹ ਜ਼ਿੰਮੇਵਾਰੀ ਕਿਹਦੀ ਹੈ? ਕਾਹਦੇ ਲਈ ਚੁਣਦੇ ਆ ਅਸੀਂ ਸੰਸਦ ਮੈਂਬਰ? ਕਾਹਦੇ ਲਈ ਚੁਣਦੇ ਆ ਅਸੀਂ ਮੈਂਬਰ ਪਾਰਲੀਮੈਂਟ ਜੇ ਉਹ ਲੋਕਾਂ ਦੇ ਮਾਮਲਿਆਂ ਨੂੰ ਨਿਬੇੜਨ? ਦੂਸਰਾ, ਕੀ ਲੰਬੇ ਕੇਸ ਲਟਕਣ ਦਾ ਮਾਮਲਾ ਅਦਾਲਤੀ ਪ੍ਰਕਿਰਿਆ ਦਾ ਧੀਮੀ ਗਤੀ 'ਚ ਤੁਰਨਾ ਹੀ ਹੈ? ਸਹੀ ਗੱਲ। ਜਾਂ ਸਾਡੀ ਆਦਤ ਹੋ ਗਈ ਹੈ ਗੱਲ ਕੋਰਟ ਕਚਹਿਰੀ ਜਾਣਾ? ਇਹ ਵੀ ਇੱਕ ਕਾਰਨ ਹੈ। ਬਿਲਕੁਲ ਸਾਡੇ ਪਰਿਵਾਰਕ ਢਾਂਚੇ ਨਿਬੜੇ, ਮਤਲਬ ਉਹ ਵਿਖੜ ਗਏ ਨੇ। ਜਿਹੋ ਜਿਹਾ ਪਰਿਵਾਰਕ ਸਿਸਟਮ ਹੋ ਗਿਆ, ਅੱਗੇ ਹੁੰਦਾ ਸੀ ਕਿ ਘਰ ਦੀ ਗੱਲ ਘਰ 'ਚ ਨਿਬੜ ਜਾਵੇ, ਪਿੰਡ ਦੀ ਗੱਲ ਪਿੰਡ 'ਚ ਨਿਬੜ ਜਾਵੇ, ਹੈ ਨਾ। ਮਤਲਬ ਥਾਣੇਦਾਰ ਨੂੰ ਵੀ ਪਿੰਡ 'ਚ ਵੜਨ ਦੀ ਆਗਿਆ ਨਹੀਂ ਸੀ, ਪੰਚਾਇਤ ਇੰਨਾ ਦਮ ਭਰਦੀ ਸੀ ਕਿ ਹਾਂ ਮੇਰੇ ਤੋਂ ਬਿਨਾਂ ਪੁੱਛੇ ਤੂੰ ਆ ਨਹੀਂ ਸਕਦਾ। ਹੁਣ ਪੰਚਾਇਤਾਂ ਹੀ ਪੁਲਿਸ ਦੀਆਂ ਟੌਟ ਬਣੀਆਂ ਨੇ, ਉਹੀ ਦੱਸਦੀਆਂ ਨੇ ਕਿ ਆ ਜਾਓ, ਸਾਡਾ ਵੀ ਹਿੱਸਾ ਪਵਾ ਲਿਓ, ਇੰਨਾ ਲੈ ਲਓ, ਇਸ ਘਰ ਤੋਂ ਆ ਕੁਛ ਮਿਲ ਜੂਗਾ। ਸਹੀ। ਤੇ ਫਿਰ ਪਰਚੇ ਹੁੰਦੇ ਨੇ, ਤੇ ਫਿਰ ਵਕੀਲ ਹੁੰਦੇ ਨੇ, ਤੇ ਕੋਰਟ ਕਚਹਿਰੀ ਹੁੰਦੀ ਹੈ। ਇੱਕ ਪਾਸੇ ਇਹ ਪਰਿਵਾਰਕ ਮਸਲੇ, ਦੂਏ ਲੜਾਈ ਝਗੜੇ, ਹਾਦਸੇ, ਐਕਸੀਡੈਂਟ, ਜੇ ਉਹ, ਹੈ ਨਾ, ਇਹ ਸਾਰੀਆਂ ਪ੍ਰਕਿਰਿਆਵਾਂ। ਤੀਸਰਾ, ਕੁਝ ਫਿਰਦ ਧਿਰਾਂ ਨੇ ਜਿਹੜੀਆਂ ਜਨਹਿਤ ਪਟੀਸ਼ਨਾਂ ਖੂਬ ਪਾਉਂਦੀਆਂ ਨੇ, ਮਤਲਬ ਚੰਗੀਆਂ ਫਿਰਦ ਨੇ ਜਿਹੜੀਆਂ ਲੋਕ ਮੁੱਦਿਆਂ ਦੇ ਉੱਤੇ ਜਨਹਿਤ ਪਟੀਸ਼ਨਾਂ ਪਾਉਂਦੀਆਂ ਨੇ ਤਾਂ ਕਿ ਲੋਕਾਂ ਦੀ ਜਿਹੜੇ ਸਾਂਝੇ ਮਸਲੇ ਨੇ ਜਿਹ 'ਚ ਸੁਣਵਾਈ ਨਹੀਂ ਹੁੰਦੀ, ਅਣਦੇਖੀ ਹੁੰਦੀ ਆ, ਉਹਨਾਂ ਦੀ ਲੜਾਈ ਲੜੀ ਜਾਵੇ। ਪਰ ਇਸੇ ਜਨਹਿਤ ਪਟੀਸ਼ਨਾਂ ਦੀ ਆੜ ਦੇ ਵਿੱਚ ਕਿੰਨੇ ਹੀ ਉਹ ਗਰੋਹ ਸਰਗਰਮ ਨੇ ਜਿਹੜੇ ਪਟੀਸ਼ਨ ਹੀ ਇਸ ਲਈ ਦਾਖਲ ਕਰਦੇ ਨੇ ਕਿ ਬਾਅਦ ਚੋਂ ਸਮਝੌਤਾ ਹੋਊ, ਸਾਡੇ ਕੋਲ ਕੁਝ ਛਿੱਲੜ 4 ਛਿੱਲੜ ਮਿਲਣਗੇ। ਇਹ ਪ੍ਰਕਿਰਿਆ ਕਿ ਇਹ ਸਾਰੇ ਕੁਝ ਵੀ ਸਾਡੇ ਮਾਮਲੇ ਤਾਂ ਨਹੀਂ ਵਧਾ ਰਹੇ, ਸਾਨੂੰ ਮੁੜ ਕੇ ਪਰਿਵਾਰਕ ਤੌਰ ਤੇ, ਪਿੰਡ ਪੱਧਰ ਤੇ, ਸ਼ਹਿਰ ਤੌਰ ਪੱਧਰ ਤੇ, ਭਾਈਚਾਰਕ ਤੌਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਕਿ ਸਰਕਾਰਾਂ ਨੂੰ ਸਿਸਟਮ ਤੇਜ਼ੀ ਲਿਆਉਣ ਦੀ ਲੋੜ। ਇੱਕ ਮਸਲਾ ਨਹੀਂ ਹੈ, ਕੇਸ ਲਗਾਤਾਰ ਲਟਕਣ ਦਾ, ਕੇਸ ਵਧਣ ਦੇ ਕਈ ਪਹਿਲੂ ਨੇ, ਉਹਨਾਂ ਸਾਰੇ ਪਹਿਲੂਆਂ ਤੇ ਮੰਥਨ ਦੀ ਲੋੜ ਹੈ। ਇਸੇ ਲਈ ਵਿਧਾਨ ਸਭਾ ਤੇ ਸੰਸਦ ਹੁੰਦੀਆਂ, ਜੇ ਉੱਥੇ ਚਰਚਾ ਹੀ ਨਹੀਂ ਕਰਨੀ, ਜੇ ਉੱਥੇ ਹੋਰ ਗੱਲਾਂ ਤੇ ਜਵਾਬ ਦੇਣੇ ਨੇ, ਤਾਂ ਫਿਰ ਇਹ ਮਸਲੇ ਤਾਂ ਇਹੀ ਵਧਣਗੇ ਜੀ। ਇਹ 8 ਦਸੰਬਰ ਦੇ ਅੰਕੜੇ ਆ 5.5 ਕਰੋੜ ਵਾਲੇ, ਤੇ ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਸਾਡੇ ਇੱਥੇ 13 ਦਸੰਬਰ ਹੈ ਜੀ। ਸਹੀ ਹੈ, ਚੜ ਗਈ। ਇਹਦਾ ਮਤਲਬ ਇੰਨੇ ਦਿਨਾਂ 'ਚ ਫੈਸਲੇ ਇੰਨੇ ਆਏ ਨਹੀਂ ਹੋਣੇ ਜਿੰਨੇ ਨਵੇਂ ਮਾਮਲੇ ਦਰਜ ਹੋ ਗਏ ਹੋਣੇ। ਤੋ ਗਿਣਤੀ ਵਧੇ ਰਹੀ ਹੈ, ਘਟ ਨਹੀਂ ਰਹੀ ਜਨਾਬ ਜੀ। ਬਿਲਕੁਲ। ਅਗਲੀ ਗੱਲ ਸ਼ਰਮਾ ਜੀ, ਨਿਆਂ ਦੇ ਨਾਲ ਜੁੜੀ ਕਰ ਲਈਏ। UAPA ਦੇ ਕੇਸਾਂ ਦਾ ਕਹਿੰਦੇ ਛੇਤੀ ਨਿਪਟਾਰਾ ਹੋਊਗਾ ਜੀ?
ਮੈਂ ਤਾਂ ਕਹਿੰਦਾ ਜੀ ਸਾਰੇ ਕੇਸਾਂ ਦਾ ਹੋ ਜਾਣਾ ਚਾਹੀਦਾ ਨਿਪਟਾਰਾ ਸਮੇਂ ਸਿਰ। ਸਹੀ ਹੈ, ਸਹੀ, ਬਿਲਕੁਲ। ਯੂਏਪੀ ਉਹਦੇ ਵਿੱਚੋਂ ਇੱਕ ਵੱਖਰੇ ਤਰ੍ਹਾਂ ਦੇ ਇਸ ਲਈ ਕੇਸ ਨੇ ਕਿ ਇਹ ਤਾਂ ਲਿਆਂਦੇ ਹੀ ਇਹ ਕਹਿ ਕੇ ਗਏ ਸੀਗੇ ਜੀ ਕਿ ਜਿਹੜੀਆਂ ਮਤਲਬ ਕਿ ਦੇਸ਼ ਵਿਰੋਧੀ ਤਾਕਤਾਂ ਨੇ ਜੀ, ਜਿਹੜੇ ਸ਼ਰਾਰਤੀ ਅਨਸਰ ਨੇ ਜੀ, ਉਹਨਾਂ ਨੂੰ ਨੱਥ ਪਾਉਣ ਦੀ ਪ੍ਰਕਿਰਿਆ ਜੀ, ਪਰ ਇਹਦੀ ਸਿਆਸੀ ਦੁਰਵਰਤੋਂ ਖੂਬ ਹੁੰਦੀ ਹੈ ਜੀ ਇਹ ਜੀ, ਬਹੁਤ ਜ਼ਿਆਦਾ। ਸਹੀ ਹੈ। ਤੇ ਉਹਦੇ ਵਿੱਚ ਫਿਰ ਬੰਦਾ ਡੀਕਦੇ ਰਹਿੰਦੇ ਆ। ਉਮਰ ਖਾਲਿਦ ਵਰਗੇ ਭੈਣ ਦੇ ਨਾਂ ਦੇ ਉੱਤੇ ਹੁਣ ਜ਼ਮਾਨਤ ਮਿਲ ਰਹੀ ਹੈ ਜੀ, ਵਿਆਹ ਦੇ ਨਾਂ ਤੇ, ਹਾਂਜੀ, ਭੈਣ ਦੇ ਨਾਂ ਉਹ ਭੈਣ, ਉਹ ਵੀ ਸ਼ਰਤ ਆਧਾਰਿਤ ਜ਼ਮਾਨਤ ਹੈ। ਤੇ ਦੂਸਰੇ ਪਾਸੇ ਮਤਲਬ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੇ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਜੇ ਅਗਲਿਆਂ ਨੂੰ ਚੋਣ ਲੜਨ ਦੀ ਇਜਾਜ਼ਤ ਹੈ, ਫਿਰ ਅਗਲਿਆਂ ਨੂੰ ਆਪਣੇ ਹਲਕੇ ਦੀ ਗੱਲ ਕਰਨ ਦੀ ਵੀ ਇਜਾਜ਼ਤ ਹੋਣੀ ਚਾਹੀਦੀ ਹੈ। ਸਹੀ। ਉਹ ਸਵਾਲ ਖੜਾ ਹੈ। ਮਤਲਬ ਇੱਕ ਬਹਾਨਾ ਵਧੀਆ ਕਿ ਜੀ ਉਹ ਦੱਸਦਾ ਥੋੜਾ ਜੀ ਕੀ ਬੋਲੂਗਾ ਜਾ ਕੇ, ਜੇ ਉੱਥੇ ਕੁਝ ਹੋਰ ਬੋਲਦਾ ਜੀ ਸਾਨੂੰ ਦੱਸੇ ਤਾਂ ਜੀ ਕੀ ਬੋਲਣਾ ਚਾਹੁੰਦਾ ਸੰਸਦ ਚ। ਮਤਲਬ ਜਿਹੜੇ ਬਾਕੀ 542 ਜਾਂਦੇ ਨੇ ਸੰਸਦ ਚ, ਉਹ ਦੱਸ ਕੇ ਜਾਂਦੇ ਨੇ ਤੁਹਾਨੂੰ ਕੀ ਬੋਲਣਾ ਸੀ, ਉਹ ਤੁਹਾਨੂੰ ਪੁੱਛ ਕੇ ਜਾਂਦੇ ਨੇ ਕਿ ਕੀ ਬੋਲਣਾ। ਮਤਲਬ ਇਹ ਤਰੀਕਾ ਕਿੱਥੋਂ ਆ ਰਿਹਾ? ਫਿਰ ਅਜਿਹੇ ਮਾਮਲਿਆਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਜੀ। ਹੁਣ ਉਹ ਪਹਿਲ ਕਦਮੀ ਕਿੰਨੀ ਕੁ ਸਾਰਥਕ ਸਾਬਤ ਹੁੰਦੀ ਹੈ ਤਾਂ ਵਕਤ ਦੱਸੂਗਾ, ਪਰ ਮਾਨਯੋਗ ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਇੱਕ ਤਰ੍ਹਾਂ ਦਾ ਅਪੀਲ ਦਿਸ਼ਾ ਨਿਰਦੇਸ਼ ਦਿੱਤਾ ਹੈ ਕਿ ਯੂਏਪੀਏ ਦੇ ਕੇਸਾਂ ਦੀ ਨਜ਼ਰਸਾਨੀ ਸਪਸ਼ਟਤਾ ਨਾਲ ਕਰੋ, ਤੇਜ਼ੀ ਨਾਲ ਕਰੋ ਜੀ। ਖਾਸ ਕਰ 5 ਸਾਲ ਤੋਂ ਜਿਹੜੇ ਮਾਮਲੇ ਲਟਕਦੇ ਆ ਰਹੇ ਨੇ, ਉਹਨਾਂ ਦੇ ਵਿੱਚ ਰੋਜ਼ਾਨਾ ਦੇ ਹਵਾਲੇ ਨਾਲ ਸੁਣਵਾਈ ਕਰੋ। ਪ੍ਰਵੀਨ ਜੀ, ਯੂਏਪੀਏ ਦੇ ਤਹਿਤ ਜਿਹੜੇ ਲੋਕ ਫੜੇ ਜਾਂਦੇ ਨੇ, ਉਹਨਾਂ ਦੀਆਂ ਸਾਲਾਂ ਬੱਧੀ ਜ਼ਮਾਨਤਾਂ ਨਹੀਂ ਹੁੰਦੀਆਂ ਹੈ। ਇਹ ਮਤਲਬ NSA ਵੱਧ ਗਿਆ ਜੀ, ਯੂਏਪੀਏ ਤਹਿਤ ਅੰਦਰ ਚਲੇ ਗਏ ਜੀ ਉਹ ਹੈ, ਤੇ ਉਹਨਾਂ ਨੂੰ ਵਕੀਲ ਵੀ ਮਤਲਬ ਜਿੰਨੇ ਕੁ ਪਰਿਵਾਰ ਕਿਸੇ ਸਮਰੱਥ ਹੈਗੇ, ਕਿਸੇ ਦੇ ਨਹੀਂ ਹੈਗੇ, ਕਰ ਪਾਉਣਗੇ ਨਹੀਂ ਕਰ ਪਾਉਣਗੇ। ਫਿਰ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ, ਸੰਵਿਧਾਨ ਦੇ ਤਹਿਤ ਉਹਨਾਂ ਨੂੰ ਇੱਕ ਹੱਕ ਮਿਲਦਾ ਕਿ ਉਹਨਾਂ ਨੂੰ ਸਰਕਾਰ ਵਕੀਲ ਉਪਲਬਧ ਕਰਾਵੇ। ਸਹੀ ਹੈ, ਬਿਲਕੁਲ। ਉਹਨਾਂ ਚੋਂ ਜਿਹੜਾ ਵਕੀਲ ਚਾਹੁੰਦੇ ਨੇ ਜੋ ਮਿਲ ਸਕਦਾ, ਜਾਂ ਜਿਹੜਾ ਹੈਗਾ ਉਹ ਮਿਲ ਸਕਦਾ, ਉਹਦੇ ਲਈ ਫਿਰ ਵਕੀਲਾਂ ਦੀ ਕਮੀ ਆ ਜਾਂਦੀ ਹੈ ਜੀ ਕਹਿੰਦੇ। ਫਿਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਫੌਰੀ ਤੌਰ ਦੇ ਉੱਤੇ ਤੁਸੀਂ ਸੁਣਵਾਈ ਵਧਾਓ ਤੇ ਵਕੀਲਾਂ ਦੀ ਗਿਣਤੀ ਵਧਾਓ, ਤੇ 5 ਸਾਲ ਤੋਂ ਲਟਕ ਰਹੇ ਕੇਸਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੋਜ਼ਾਨਾ ਦੇ ਤੌਰ ਤੇ ਸੁਣਵਾਈ ਕਰੋ। ਸੋ ਜੀ ਦੇਖਦੇ ਆ ਇਸ ਪਹਿਲ ਕਦਮੀ ਨੂੰ ਕਿੰਨੀ ਕੁ ਸੁਣਵਾਈ ਹੁੰਦੀ ਹੈ। ਮੈਂ ਤਾਂ ਕਹਿੰਦਾ ਬਾਕੀ ਵੀ ਜਿਵੇਂ ਲੋਕ ਅਦਾਲਤਾਂ ਲੱਗਦੀਆਂ ਹੈ ਨਾ, ਤੇ ਉਸ ਤਰ੍ਹਾਂ ਉਹ ਮਾਮਲੇ ਵੀ ਤੇਜ਼ੀ ਨਾਲ ਨਿਬੜਨ, ਲੋਕਾਂ ਨੂੰ ਇਨਸਾਫ ਸਮੇਂ ਸਿਰ ਮਿਲੇ, ਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਪਹਿਲ ਕਦਮੀ ਹੋਵੇ ਤਾਂ ਸਿਸਟਮ ਤੇ ਵੀ ਬੋਝ ਘਟੂਗਾ, ਅਦਾਲਤਾਂ ਤੇ ਵੀ ਬੋਝ ਘਟੂਗਾ, ਇਨਸਾਫ ਦਾ ਪੱਧਰ ਵੀ ਉੱਚਾ ਹੋਊਗਾ, ਤੇ ਲੋਕਾਂ ਨੂੰ ਵੀ ਆਸ ਜਾਗੂਗੀ ਕਿ ਅਜੇ ਸੱਚ ਜਿਉਂਦਾ ਹੈ ਕਿਤੇ। ਜੀ ਬਿਲਕੁਲ, ਬਿਲਕੁਲ। ਤੇ ਨਾਲੇ ਜਦੋਂ ਆਪਾਂ ਜੁਡੀਸ਼ਰੀ ਦੀ ਗੱਲ ਕਰ ਰਹੇ ਸੀ ਨਾ ਸ਼ਰਮਾ ਜੀ, ਜਿਹੜੀਆਂ ਪਟੀਸ਼ਨਾਂ ਦੀ ਗਿਣਤੀ ਵਧੀ ਆ, ਇਹਦੇ ਲਈ ਤਾਂ ਇੱਕ ਅਲੱਗ ਜੁਡੀਸ਼ੀਅਲ ਸਿਸਟਮ ਤੈਅ ਕਰ ਦਿਓ ਕਿ ਜਿਹੜੀਆਂ ਪਟੀਸ਼ਨਾਂ ਨੇ ਜਾਂ ਹੋਰ ਛੋਟੇ ਕੇਸ ਨੇ ਜਾਂ PIL ਨੇ ਜਾਂ ਹੋਰ, ਇਹਨਾਂ ਲਈ ਤਾਂ ਤੁਰੰਤ ਨਿਬੇੜਾ ਕਰ ਦਿਓ। ਇਹ ਦੂਜੇ ਕੇਸਾਂ 'ਚ ਤਾਂ ਜਾ ਕੇ ਬੈਕਲੌਗ ਵਧੀ ਨਾ ਇਹ ਹੱਲ ਹੋ ਸਕਦਾ। ਅੱਛਾ, ਬਿਕਰਮ ਮਜੀਠੀਆ ਦੀ ਜ਼ਮਾਨਤ ਵਾਲੀ ਅਰਜ਼ੀ ਤੇ ਮਹੀਨਿਆਂ ਬੱਧੀ ਸੁਣਵਾਈ ਚੱਲੀ ਜਾਂਦੀ ਹੈ। ਸਹੀ ਹੈ। ਇਹਨੂੰ ਕੀ ਕਹੋਗੇ? ਕੁਝ ਫੈਸਲਾ ਹੀ ਲੈਣਾ ਕਿ ਦੇਣੀ ਹੈ ਕਿ ਨਹੀਂ ਦੇਣੀ। ਜੀ ਸਹੀ ਹੈ। ਇਹਦਾ ਮਤਲਬ ਕੀ ਇਹਦੇ ਵਿੱਚ ਵੀ ਰਾਜਨੀਤੀ ਦਾਖਲ ਹੁੰਦੀ ਹੈ? ਕੋਈ ਸਵਾਲ ਤਾਂ ਖੜੇ ਹੁੰਦੇ ਨੇ ਫਿਰ। ਜੀ ਬਿਲਕੁਲ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।